ਅਸਲਾਮੁਅਲੈਕਮ ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਅੱਜ ਅਸੀਂ ਇੱਕ ਸ਼ਖਸੀਅਤ ਲੈ ਕੇ ਆ ਰਹੇ ਹਾਂ ਜਿਨ੍ਹਾਂ ਦਾ ਸਿਆਸਤ ਦੇ ਵਿੱਚ ਇੱਕ ਨਾਂ ਹੈ, ਔਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਅੱਛੇ ਲੋਕ ਵੀ ਹੈ। ਅੱਜ ਕੱਲ੍ਹ ਦੇ ਸਿਆਸਤਦਾਨ ਔਰ ਉਹਨਾਂ 'ਚ ਫ਼ਰਕ ਕੀ ਹੈ, ਇਹਦੇ 'ਤੇ ਅਸੀਂ ਗੱਲ ਕਰਾਂਗੇ ਨਸੀਮ ਭਾਈ ਨਾਲ। ਜੀ ਅਸਲਾਮੁਅਲੈਕਮ ਨਸੀਮ ਭਾਈ। ਜੀ ਵਾਲੇਕੁਮ ਸਲਾਮ ਰਹਿਮਤੁllahi ਵਬਰਕਾਤੁਹੂ। ਸਰ ਮੇਰਾ ਅੱਜ ਸਵਾਲ ਹੈ ਤੁਹਾਡੇ 'ਤੇ। ਸਾਡੇ ਪ੍ਰਾਈਮ ਮਿਨਿਸਟਰ ਰਹੇ ਤਾਂ ਥੋੜ੍ਹੇ ਅਰਸੇ ਵਾਸਤੇ ਨੇ, ਹੋ ਸਕਦਾ ਕੁਝ ਬੰਦੇ ਉਹਨਾਂ ਨੂੰ ਪਸੰਦ ਕਰਨ, ਕੁਝ ਨਾ ਕਰਨ। ਮੀਰ ਜ਼ਫਰੁੱਲਾ ਜਮਾਲੀ ਸਾਹਿਬ ਜੀ, ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਕਿੰਨੀ ਕੁ ਲੁੱਟ ਮਾਰ ਕਰਕੇ ਲੈ ਗਏ ਨੇ? ਕੀ ਕੀਤਾ ਉਹਨਾਂ ਨੇ? ਉਹਨਾਂ ਦਾ ਬੈਕਗਰਾਉਂਡ ਕੀ ਸੀ? ਦੱਸੋ ਜ਼ਰਾ, ਸਾਨੂੰ ਰੋਸ਼ਨੀ ਪਾਓ। ਜੀ फ़खर भाई, मीर ज़फ़रुल्लाह ख़ान जमाली मरहूम रहमतुल्लाह अलैह 1 जनवरी 1944 'ਚ ਬਲੋਚਿਸਤਾਨ 'ਚ ਪੈਦਾ ਹੋਏ ਸਨ। ਅੱਛਾ, ਬਲੋਚੀ ਸੀ। ਜੀ, ਬਲੋਚੀ ਸਨ, ਸਰਦਾਰ ਸਨ। ਅਤੇ ਮਤਲਬ ਸਿਆਸਤ 'ਚ ਰਹੇ ਨੇ, ਫਿਰ ਕਾਫੀ ਪਾਰਟੀ ਜੁਆਇਨ ਕੀਤੀਆਂ ਨੇ। ਫਿਰ ਕਾਫ ਲੀਗ ਦੀ ਤਰਫੋਂ ਉਹਨਾਂ ਨੇ ਇਲੈਕਸ਼ਨ ਲੜਿਆ 2002 ਦੇ, ਜਿਸ ਵਕਤ ਹੋਇਆ ਸੀ ਮੁਸ਼ਰਫ ਦੌਰ 'ਚ, ਜਿਹੜਾ ਮੁਸ਼ਰਫ ਨੇ ਪਹਿਲਾ ਇਲੈਕਸ਼ਨ ਗਾਲਬਨ ਕਰਾਇਆ ਸੀ। ਅਤੇ ਉਹਦੇ ਵਿੱਚ ਜਿਹੜਾ ਨਾ ਸਤੰਬਰ 21 2002 'ਚ ਉਹ ਵਜ਼ੀਰ ਆਜ਼ਮ ਪਾਕਿਸਤਾਨ ਮੁੰਤਖਬ ਹੋ ਗਏ ਸਨ। ਅਤੇ ਉਸ ਤੋਂ ਬਾਅਦ ਜਨਾਬ ਉਹਨਾਂ ਨੇ 21 ਮਹੀਨੇ ਹਕੂਮਤ ਕੀਤੀ ਆਪਣੀ 2 ਜੂਨ 26 2004 ਤੱਕ। ਓਕੇ, ਠੀਕ ਹੈ ਜਨਾਬ। ਵਜ਼ੀਰ ਆਜ਼ਮ ਰਹੇ ਨੇ ਪਾਕਿਸਤਾਨ ਦੇ, ਔਰ ਅੱਛੇ ਵਜ਼ੀਰ ਆਜ਼ਮ, ਦਬੰਗ ਪਰਸਨ ਸਨ, ਕਿਸੇ ਦਾ ਪ੍ਰੈਸ਼ਰ ਜਾਂ ਡਰਦੇ ਨਹੀਂ ਸਨ। ਅਤੇ ਉਹਨਾਂ ਦਾ ਹੋਰ ਵੀ ਬਹੁਤ ਸਾਰੇ ਹੋਏ ਹੋਣੇ ਨੇ ਇਖਤਲਾਫਾਤ, ਲੇਕਿਨ ਜਿਹੜਾ ਮੇਨ ਇਖਤਲਾਫਾਤ ਸਾਹਮਣੇ ਆਇਆ ਨਾ, ਜਿਹਦੀ ਵਜ੍ਹਾ ਤੋਂ ਅਸਤੀਫਾ ਲਿੱਤਾ ਗਿਆ ਉਹਨਾਂ ਕੋਲ ਚਲਦੀ ਹਕੂਮਤ ਦੌਰਾਨ, ਉਹ ਜਿਸ ਵਕਤ ਅਬਦੁਲ ਕਦੀਰ ਖਾਨ 'ਤੇ ਦੁਨੀਆ ਦੇ ਇਲਜ਼ਾਮ ਲੱਗ ਗਏ ਸੀ ਕਿ ਇਹਨਾਂ ਨੇ ਪਾਕਿਸਤਾਨ ਦੇ ਕੋਈ ਨਿਊਕਲੀਅਰ ਅਸਾਸੇ ਵੇਚੇ ਨੇ ਜਾਂ ਗੱਲਾਂ ਦੱਸੀਆਂ ਨੇ ਜਾਂ ਕੋਡ ਦੇ ਦਿੱਤੇ ਨੇ, ਲੀਕ ਕੀਤਾ। ਅਤੇ ਉਹ ਅਮਰੀਕਨ ਜਹਾਜ਼ ਨੂੰ ਲੈਣ ਆਇਆ ਸੀ, ਇਸਲਾਮਾਬਾਦ ਏਅਰਪੋਰਟ 'ਤੇ ਜਾ ਕੇ ਪਹੁੰਚ ਗਈ ਸੀ ਲੈਣ ਵਾਸਤੇ। ਓਕੇ। ਅਤੇ ਲੇਕਿਨ ਪਾਕਿਸਤਾਨ ਦੇ ਵਿੱਚੋਂ ਕਿਸੇ ਬੰਦੇ ਨੂੰ ਭੇਜਣਾ ਜਾਂ ਡਿਪੋਰਟ ਕਰਨਾ ਜਾਂ ਜੋ ਵੀ ਹੈ, ਤਾਂ ਉਹਦਾ ਜਿਹੜਾ ਚੀਫ ਐਗਜ਼ੈਕਟਿਵ ਹੈ ਨਾ, ਜਿਹੜਾ ਵਜ਼ੀਰ ਆਜ਼ਮ ਹੈ, ਓਕੇ, ਬੇਸਿਕਲੀ ਚੀਫ, ਉਹ ਇੰਚਾਰਜ ਹੈ ਪੂਰੇ ਮੁਲਕ ਦਾ, ਲੇਕਿਨ ਉਹਨੂੰ ਬਣਾਇਆ ਜਾਏ ਸਮਝੇ ਨਾ ਜਾਏ, ਲੇਕਿਨ ਕਾਨੂੰਨ ਉਹ ਹੀ ਇੰਚਾਰਜ ਦਾ। ਓਕੇ। ਉਹਦੇ ਸਾਈਨ ਦੇ ਬਗੈਰ ਉਹ ਬੰਦਾ ਬਾਹਰ ਨਹੀਂ ਜਾ ਸਕਦਾ। ਓਕੇ। ਉਹ ਇਸ ਗੱਲ 'ਤੇ ਅੜ ਗਏ ਸਨ ਕਿ ਮੈਂ ਇੱਕ ਪਾਕਿਸਤਾਨੀ ਦੇ ਹਵਾਲੇ ਕਿਉਂ ਕਰਾਂ ਅਤੇ ਕਿਸ ਵਜ੍ਹਾ ਤੋਂ ਕਰਾਂ। ਓਕੇ। ਉਹਨਾਂ ਨੂੰ ਨਹੀਂ ਭੇਜਿਆ ਗਿਆ, ਉਹਨਾਂ ਨੂੰ ਪਾਕਿਸਤਾਨ 'ਚ ਹੀ ਨਜ਼ਰ ਬੰਦ ਕਰਤਾ ਗਿਆ ਸੀ, ਨਹੀਂ ਕਿ ਕਿਸੇ ਮਤਲਬ ਕਹਿ ਦੀ ਕਰਤਾ ਘਰ ਦੇ ਅੰਦਰ ਕਿਸੇ ਨਹੀਂ ਮਿਲ ਸਕਦੇ, ਨਾ ਕੋਈ ਗੱਲਬਾਤ, ਨਾ ਕੋਈ ਨਿਕਾ ਅਬਦੁਲ ਕਦੀਰ ਖਾਨ ਸਾਹਿਬ ਮਰਹੂਮ ਨੂੰ। ਅਤੇ ਉਸ ਤੋਂ ਬਾਅਦ ਇਹਨਾਂ ਕੋਲ ਵੀ ਅਸਤੀਫਾ ਲੈ ਦਿੱਤਾ ਗਿਆ ਸੀ। ਅਤੇ ਫਿਰ ਚੌਧਰੀ ਸ਼ਾਹ ਸਾਹਿਬ ਥੋੜ੍ਹੇ ਦਿਨ ਬਣੇ ਨੇ, ਜਿਹੜੇ ਹੁੰਦੇ ਨੇ ਬੂਰੀ ਵਜ਼ੀਰ ਆਜ਼ਮ, ਅਤੇ ਫਿਰ ਸ਼ੌਕਤ ਅਜ਼ੀਜ਼ ਆ ਗਏ ਸਨ ਵਜ਼ੀਰ ਆਜ਼ਮ ਬਣੇ ਨੇ। ਉਸ ਤੋਂ ਬਾਅਦ ਅੱਗੇ ਤੁਹਾਨੂੰ ਸਾਰੀ ਸਟੋਰੀ ਆਪ ਹੀ ਬਿਹਤਰ ਪਤਾ ਹੈ। ਅਤੇ ਇਹ ਫਿਰ 2000 ਮੈਨੂੰ ਪਤਾ, ਲੇਕਿਨ ਮੈਂ ਚਾਹੁੰਦਾ ਕਿ ਵੇਖਣ ਵਾਲਿਆਂ ਨੂੰ ਪਤਾ ਲੱਗੇ ਨਾ ਕੀ ਬਈ ਉਹ ਕੀ ਹੁੰਦਾ ਰਹੇ ਸ਼ੌਕਤ ਅਜ਼ੀਜ਼ ਦੌਰਾਨ 'ਚ। ਬਸ ਫਿਰ ਸਾਰਾ ਕੰਮ ਚੱਲਦਾ ਰਿਹਾ ਜਿਸ ਤਰ੍ਹਾਂ ਚਾਹੁੰਦੇ ਸਨ ਸਾਰੇ, ਪਾਕਿਸਤਾਨੀ ਵਾਲੇ ਵੀ ਅਤੇ ਬਾਹਰ ਵਾਲੇ ਵੀ, ਸਭ ਅੱਛਾ ਹੋ ਗਿਆ ਸੀ, ਔਰ ਉਸ ਤਰ੍ਹਾਂ ਚੱਲਦੇ ਰਹਿੰਦੇ ਉਹਨਾਂ ਨੂੰ। ਜਮਾਲੀ ਸਾਹਿਬ ਕਿੱਧਰ ਗਏ ਸੀ? ਜਮਾਲੀ ਸਾਹਿਬ ਫਿਰ ਅਸਤੀਫਾ ਦੇ ਕੇ ਅਸੈਂਬਲੀ ਦੀ ਸਾਈਡ 'ਤੇ ਹੋ ਕੇ ਬਹਿ ਗਏ ਸਨ, ਘਰ ਨਹੀਂ ਗਏ, ਨਹੀਂ ਛੱਡੀ ਨਹੀਂ ਸਿਆਸਤ, ਚੱਲਦੇ ਰਹੇ ਸਿਆਸਤ 'ਚ। ਰਹੇ ਅਸੈਂਬਲੀ ਵਿੱਚ ਜੀ। ਫਿਰ 2016 ਦੀ ਅਸੈਂਬਲੀ 'ਚ ਜਿਸ ਵਕਤ ਇਹਨਾਂ ਨੇ ਇੱਕ ਬਹੁਤ ਗਲਤ ਕਾਨੂੰਨ ਬਣਾ ਦਿੱਤਾ ਸੀ, ਖਤਮ ਨਬੂਵਤ ਖ਼ਤਮ ਕਰਨੇ ਦੇ ਚੱਕਰਾਂ 'ਚ ਕੋਈ ਸੀ, ਉਹਦੇ 'ਚ ਉਹਨਾਂ ਨੇ ਤਕਰੀਰ ਕੀਤੀ ਸੀ, ਔਰ ਫਿਰ ਇਹਨਾਂ ਨੇ ਕਿਹਾ ਜੀ, ਕਦੇ ਕਹਿਣ ਕਿ ਜੀ ਗਲਤੀ ਹੋ ਗਈ ਹੈ, ਐਰਰ ਹੋ ਗਈ। ਉਹਨਾਂ ਨੇ ਕਿਹਾ ਯਾਰ ਜਿਹਨੇ ਵੀ ਕੀਤਾ ਉਹ ਮੈਂ ਤਕਰੀਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਉਹਨੂੰ ਸਜ਼ਾ ਤਾਂ ਦਿਓ ਨਾ, ਜਿਸ ਬੰਦੇ ਦੀ ਵੀ ਗਲਤੀ, ਕੋਈ ਬੰਦਾ ਤਾਂ ਨੋਟੀਫਾਈ ਕਰੋ ਨਾ, ਕੋਈ ਲੱਭੋ ਸੀ ਨਾ ਕਿਹੜੇ ਬੰਦੇ ਨੇ ਗਲਤੀ ਕੀਤੀ ਹੈ। ਉਹਦੇ 'ਚ ਕੋਈ ਬੰਦਾ ਵੀ ਨਹੀਂ ਸਾਹਮਣੇ ਆਇਆ, ਕੋਈ ਨਹੀਂ ਆਇਆ, ਲੇਕਿਨ ਗੱਲ ਆਈ ਗਈ ਕਰਤੀ ਗਈ। ਲੇਕਿਨ ਉਹਨਾਂ ਨੇ ਇੱਕ ਬਹੁਤ ਅੱਛੀ ਔਰ ਬਹਾਦਰਾਨਾ ਤਕਰੀਰ ਕੀਤੀ ਸੀ ਨੈਸ਼ਨਲ ਅਸੈਂਬਲੀ ਪਾਕਿਸਤਾਨ ਦੇ ਵਿੱਚ। ਓਕੇ, ਠੀਕ ਹੈ ਨਾ। ਹੋਰ ਇੱਕ ਸ਼ੇਖ ਰਸ਼ੀਦ ਸਾਹਿਬ ਸਨ, ਉਹਨੇ ਥੋੜ੍ਹੇ ਬਹੁਤ ਬੋਲੇ ਸਨ, ਅਤੇ ਇਹ ਬੋਲੇ ਸਨ। ਉਸ ਤੋਂ ਇਲਾਵਾ ਮੈਨੂੰ ਨਹੀਂ ਕੋਈ ਪਤਾ ਕੋਈ ਬੋਲਿਆ ਹੋਵੇ ਜਾਂ ਨਾ ਬੋਲਿਆ ਹੋਵੇ। ਉਸ ਕਾਨੂੰਨ ਜਿਹੜਾ ਬਣਿਆ ਸੀ ਗਾਲਬਨ 2016 ਦੀ ਗੱਲ ਹੈ। ਓਕੇ, ਠੀਕ ਹੈ ਨਾ। ਅਤੇ ਫਿਰ ਇਹਨਾਂ ਨੇ 2020 'ਚ ਇਹਨਾਂ ਨੇ ਇੰਤਕਾਲ ਹੋਇਆ ਅਤੇ ਇਸ ਦੁਨੀਆ ਚਲੇ ਗਏ ਨੇ। ਅੱਲਾਹ ਪਾਕ ਲੇਕਿਨ ਇੱਕ ਅੱਛੇ ਅਜ਼ੀਮ ਇਨਸਾਨ ਸਨ, ਪਾਕਿਸਤਾਨ ਦੇ ਮੁਖਲਿਸ। ਇਹਨਾਂ ਨੇ ਜੀ, ਇਹ ਪ੍ਰਾਈਮ ਮਿਨਿਸਟਰ ਵੀ ਜ਼ਾਹਿਰ ਰਹੇ ਨੇ, ਆਲ ਐਂਡ ਆਲ ਸੀ। ਬਿਲਕੁਲ। ਇਹਨਾਂ ਲੁੱਟ ਮਾਰ ਕਿੰਨੀ ਕੀਤੀ? ਇਹਨਾਂ ਦੇ ਕਰਪਸ਼ਨ ਦੇ ਇਲਜ਼ਾਮ ਕਿੰਨੇ ਕੁ ਨੇ? ਕੋਈ ਨਹੀਂ, ਮੇਰੇ ਖਿਆਲ 'ਚ ਜ਼ੀਰੋ ਹੈ। ਹੁੰਦਾ ਤਾਂ ਫਿਰ ਉਹਨੂੰ ਛੱਡਣਾ ਹੀ ਨਹੀਂ ਸੀ, ਕਿਉਂਕਿ ਜਿਸ ਵਕਤ ਤੁਸੀਂ ਕਿਸੇ ਦੇ ਸਪੈਸ਼ਲੀ ਜਿਸ ਵਕਤ ਟੈਰਰਸ਼ਿਪ ਦੇ ਅੰਦਰ ਕਿਸੇ ਦੇ ਖਿਲਾਫ ਗੱਲ ਕਰਦੇ ਹੋ, ਤੁਹਾਡੀ ਚਮੜਾ ਵੀ ਲਾ ਲੈਂਦੇ ਨੇ, ਜਾਂ ਅੰਦਰ ਵੀ ਵੇਖਦੇ ਨੇ ਕਿ ਅੰਦਰ ਕੋਈ ਸ਼ਾਇਦ ਨਹੀਂ ਐਕਸਟਰਾ ਚਲੀ ਗਈ, ਖੂਨ ਤਾਂ ਨਹੀਂ ਜ਼ਿਆਦਾ ਤੁਹਾਡਾ ਵੱਧ ਗਿਆ, ਕੋਈ ਪਾ ਹਕੂਮਤ ਜਿਹਦੇ ਰਹੇ ਹੋ ਤਾਂ ਉਹ ਵੀ ਕੱਢ ਲੈਂਦੇ ਨੇ। ਅਤੇ ਜੇ ਕੋਈ ਐਸੀ ਗੱਲ ਹੋਈ ਹੁੰਦੀ ਤਾਂ ਉਹਨਾਂ ਨੂੰ ਬਹੁਤ ਜ਼ਲੀਲ ਕਰਨਾ ਸੀ। ਉਹਨਾਂ ਕੋਲ ਮੇਰੇ ਖਿਆਲ 'ਚ ਕੋਈ ਉਹਨਾਂ ਦੇ ਖਿਲਾਫ ਕਰਪਸ਼ਨ ਦੇ ਚਾਰਜ ਨਾ ਕੋਈ ਸੁਣੇ ਨੇ ਪਹਿਲੇ, ਨਾ ਕਦੇ ਬਾਅਦ 'ਚ, ਉਸ ਵਕਤ ਵੀ ਨਹੀਂ ਅਤੇ ਬਾਅਦ 'ਚ ਵੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ।
ਤੇ ਬਾਕੀ ਆਪਣਾ ਜਿਹੜਾ ਵਕਤ ਸੀ ਅੱਛਾ ਗੁਜ਼ਾਰ ਗਏ ਨੇ। ਅੱਗੇ ਅਸੀਂ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਇੱਕ ਮੁਖਲਸ ਇਨਸਾਨ ਸੀ, ਬਿਲਕੁਲ ਇਮਾਨਦਾਰ, ਮੁਖਲਸ, ਜਿਹਨੂੰ ਬਹਾਦਰ ਹੋਇਆ। ਜੀ। ਹਰ ਬੰਦਾ ਕਰਪਟ ਨਹੀਂ ਹੈ, ਨਹੀਂ, ਹਰ ਬੰਦਾ ਨਹੀਂ ਕਰਪਟ ਇਹ ਚੰਦ ਟੋਲੇ ਨੇ ਜਿਹੜੇ ਕਰਪਟ ਨੇ ਜੀ, ਔਰ ਉਹ ਬੇਵਕੂਫ ਨੇ। ਤੁਸੀਂ ਜਿਤਨੀ ਮਾਰ ਕਰ ਰਹੇ ਨੇ, ਤੁਸੀਂ ਅਗਲੇ ਜਾਨ ਤੇ ਕਬਰ 'ਚ ਅਜ਼ਾਬ ਦੇਣਾ, ਬਲਕਿ ਦੁਨੀਆ 'ਚ ਵੀ ਦੇ ਕੇ ਜਾ ਰਹੇ ਹੋ, ਤੇ ਤੁਹਾਡੇ ਨਾਲ ਇਹ ਕੰਮ ਨਾ ਨਿਆਣਾ ਕੁਛ ਹੈ, ਐਸਾ ਕੁਛ ਹੈ। ਕਿਤਨਾ ਲੁੱਟ ਮਾਰ ਕਰਕੇ ਬਾਹਰ ਮੁਲਕ ਗਏ ਨੇ, ਸਪੈਸ਼ਲੀ ਦੁਬਈ ਗਏ ਨੇ, ਅੱਜ ਸਭ ਜ਼ੀਰੋ ਹੋਇਆ ਪਿਆ ਪੈਸਾ। ਜੇ ਤੁਸੀਂ ਦੂਸਰੇ ਵੱਡੇ ਇਨਵੈਸਟਰ ਹੋ ਦੁਬਈ ਦੇ ਵਿੱਚ। ਮੈਂ ਤਾਂ ਪਾਕਿਸਤਾਨੀ, ਮੈਂ ਤਾਂ ਗਰੀਬ ਬੰਦਾ ਵਾਂ। ਪਾਕਿਸਤਾਨੀ ਜਿਹੜੇ ਨੇ ਜੀ, ਜਿਹੜੇ ਤੇ ਉਹ ਸਭ ਗਿਆ ਕਿਉਂਕਿ ਉਹਦੇ ਅਲੱਗ ਕਰੇ, ਜਲਦੀ ਸਟੇਬਿਲਿਟੀ ਆ ਜਾਏ। ਲੇਕਿਨ ਜੋ ਹਾਲਾਤ ਚੀਜ਼ ਹੈ ਨਾ ਜੀ ਜੀ, ਇਹ ਜਮਾਲੀ ਸਾਹਿਬ ਨੂੰ ਬਾਹਰ ਕਿਉਂ ਨਹੀਂ ਭੇਜਿਆ? ਕਿੱਧਰ ਬਾਹਰ ਭੇਜਦੇ? ਜੇਕਰ ਨਵਾਜ਼ ਸ਼ਰੀਫ ਨੂੰ ਭੇਜਿਆ ਨੇ, ਜ਼ਰਦਾਰੀ ਸ਼ਰੀਫ ਸਾਹਿਬ ਤਾਂ ਇਹ ਤਾਂ ਖੁਦ ਨੱਸ ਜਾਂਦੇ ਨੇ, ਇਹਨਾਂ ਨੂੰ ਕੋਈ ਭੇਜਦਾ ਨਹੀਂ। ਇਹ ਕਹਿੰਦੇ ਨੇ ਜੀ, ਇੱਕ ਬੜਾ ਇਹਨਾਂ ਸੇ ਲਫ਼ਜ਼ ਇਸਤੇਮਾਲ ਹੁੰਦਾ ਹੈ ਕਿ ਸੈਲਫ ਐਗਜ਼ਾਈਲ, ਯਾਨੀ ਕਿ ਆਪਣੇ ਆਪ ਨੂੰ ਮਤਲਬ ਬਾਹਰ ਜਾ ਕੇ ਪਨਾਹ ਲਿੱਤੀ ਰੱਖੀ ਨੇ, ਕਿਸੇ ਨੇ ਕੱਢੇ ਨਹੀਂ ਹੈ। ਇੱਕ ਹੁੰਦਾ ਨਾ ਐਗਜ਼ਾਈਲ, ਜਿਸ ਪੁਰਾਣਾ। ਨਵਾਜ਼ ਸ਼ਰੀਫ ਜਦੋਂ ਗਿਆ ਸੀ ਉਹ ਤਾਂ ਐਗਰੀਮੈਂਟ ਕਰਕੇ ਗਿਆ ਸੀ, ਲੇਕਿਨ ਉਹ ਬਾਹਰ ਆਪਣੀ ਮਰਜ਼ੀ ਨਾਲ ਗਿਆ ਸਨ ਨਾ। ਹੁਣ ਇਮਰਾਨ ਖਾਨ ਨਹੀਂ ਜਾ ਰਿਹਾ ਬਾਹਰ, ਮਤਲਬ ਫਰਕ ਦੇਖ ਲਓ ਨਾ। ਦੋਵੇਂ ਵਜ਼ੀਰ ਆਜ਼ਮ ਰਹੇ ਨੇ, ਤਿੰਨੋਂ ਬਲਕਿ ਵਜ਼ੀਰ ਆਜ਼ਮ ਰਹੇ ਨੇ, ਜਾਂ ਹਾਈ ਪਾਵਰ 'ਚ ਜ਼ਰਦਾਰੀ ਸਾਹਿਬ ਦੇ ਵਿੱਚ ਨਾਂ ਲਿਆ ਤਾਂ ਉਹ ਵੀ ਵਿੱਚ ਪਾਵਰ 'ਚ ਰਹੇ ਨੇ, ਜਾਂ ਬੇਨਜ਼ੀਰ ਫੌਤ ਹੋ ਗਈ ਉਹ ਵੀ ਪਾਵਰ 'ਚ ਸੀ। ਲੇਕਿਨ ਖੁਦ ਨੱਸ ਕੇ ਜਾਂਦੇ ਨੇ ਨਾ। ਉਹ ਨਹੀਂ ਗਿਆ ਇਮਰਾਨ, ਜੇਲ੍ਹ 'ਚ ਬੈਠੇ 2-2.5 ਸਾਲ ਹੋ ਗਏ ਨੇ, 3 ਹੋਣ ਵਾਲੇ ਨੇ। ਅੱਲਾ ਕਰੇ ਜਲਦੀ ਬਾਹਰ ਆ ਜਾਣ, ਲੇਕਿਨ ਉਹ ਬੈਠੇ ਨੇ ਤੇ ਉਹ ਵੀ ਜ਼ਿੰਦਗੀ ਗੁਜ਼ਾਰ ਰਹੇ ਨੇ। ਇਹ ਜਿਹੜੇ ਬਾਹਰ ਚੱਲ ਜਾਂਦੇ ਨੇ, ਇਹ ਵੀ ਜ਼ਿੰਦਗੀ ਗੁਜ਼ਾਰ ਆਉਂਦੇ ਨੇ। ਫਿਰ ਇਹ ਵੀ ਸਿਆਸਤ 'ਚ ਆਨ ਆਫ ਹੁੰਦੇ ਹੀ ਰਹਿੰਦੇ, ਜਿਸ ਤਰ੍ਹਾਂ ਬਿਜਲੀ ਦੇ ਸਵਿਚ ਹੁੰਦੇ, ਕਦੇ ਆਨ ਹੋ ਗਏ, ਕਦੇ ਆਫ ਹੋ ਗਏ, ਲੇਕਿਨ ਇੱਜ਼ਤ ਗਵਾ ਬੈਠੇ ਨੇ। ਠੀਕ ਹੈ ਨਾ, ਮੇਰੇ ਖਿਆਲ 'ਚ ਤਾਂ। ਅਤੇ ਬਾਕੀ ਇਮਰਾਨ ਖਾਨ ਅਤੇ ਜਮਾਲੀ ਸਾਹਿਬ ਦੀ ਇੱਜ਼ਤ ਹੈ ਨੇ, ਲੋਕ ਜਿਹਨਾਂ ਨੂੰ ਅੱਛੇ ਲਫ਼ਜ਼ਾਂ ਇਸਤੇਮਾਲ ਕਰਦੇ ਨੇ, ਕਿ ਬੁਰਾ ਨਹੀਂ ਕਹੇਗਾ। ਨਸ਼ੇ ਭੱਜੇ ਤੇ ਨਹੀਂ ਨਾ, ਜਦੋਂ ਚੋਰ ਨਹੀਂ ਤਾਂ ਨਸਣਾ ਕਿਉਂ? ਐਗਜ਼ੈਕਟਲੀ। ਅਤੇ ਉਹ ਜਿਹੜਾ ਨਾ ਨੱਸ ਜਾਣਾ, ਫਿਰ ਆ ਜਾਣਾ, ਫਿਰ ਇਸ ਤਰ੍ਹਾਂ ਉਹ ਆਨ ਆਫ। ਔਰ ਅੱਜ ਕੱਲ੍ਹ ਜਿਹੜੀ ਹੁਣ ਪਾਕਿਸਤਾਨ ਦੇ ਵਿੱਚ ਜਿਹੜਾ ਮਤਲਬ ਜਨਰੇਸ਼ਨ ਹੈਗੀ ਹੈ, ਜਿਹੜਾ ਪਤਾ ਨਹੀਂ ਉਰਦੂ ਪੰਜਾਬੀ 'ਚ ਕਿ ਜਿਹੜੀ ਆਵਾਮ ਦੀ ਉਮਰ ਕਹਿ ਲਓ, ਜਾਂ ਇਹ ਉਹ ਤੁਹਾਡੇ 60-70% ਜਵਾਨ ਬੰਦੇ ਨੇ, ਜਿਹੜੇ 30 ਸਾਲਾਂ ਤੋਂ ਘੱਟ ਨੇ। ਓਕੇ। ਅਤੇ ਜਿਹੜੇ ਬਾਬੇ ਨੇ, ਉਹਨਾਂ ਦੇ ਹੋਰ ਮੈਂਟੈਲਿਟੀ ਸੀ, ਦਿਮਾਗੀ ਸੋਚ ਹੋਰ ਸੀ, ਉਹ ਹਜੇ ਵੀ ਪੁਰਾਣੀ ਜਗ੍ਹਾ 'ਤੇ ਅੜੇ ਪਏ ਨੇ। ਤੁਸੀਂ ਕਿਧਰ ਚਲੇ ਜਾਓ, ਹੁਣ ਪਾਕਿਸਤਾਨ ਜਾਓ, ਤੁਸੀਂ ਜਿਹੜੀ ਵਡੇਰੀ ਉਮਰ ਦੇ ਨੇ, ਉਹਨਾਂ ਦੀ ਹੋਰ ਸੋਚ ਹੋਏਗੀ, ਹੋਰ ਗੱਲਾਂ ਹੋਣਗੀਆਂ। ਜਿਹੜੇ ਉਸ ਤੋਂ ਘੱਟ ਨੇ, ਜਿਹੜੇ ਹੁਣ ਪਿਛਲੇ 1990 ਤੋਂ ਬਾਅਦ 94 ਤੋਂ ਬਾਅਦ ਪੈਦਾ ਹੋਏ, ਉਹਨਾਂ ਦੀ ਬਿਲਕੁਲ ਹੀ ਸੋਚ ਹੋ ਰਹੀ। ਔਰ ਉਹ ਪਾਕਿਸਤਾਨ 'ਚ ਬਹੁਤ ਜ਼ਿਆਦਾ ਨੇ। ਜਿਹੜੀ ਜ਼ਿਆਦਾ ਜਿਹੜੀ ਅਕਸਰੀਅਤ ਹੈ ਨਾ, ਉਹ ਜਵਾਨ ਬੱਚਿਆਂ ਦੀ ਹੈ। ਔਰ ਉਹਨਾਂ ਨੂੰ ਕੋਈ ਖਾਸ ਮਤਲਬ ਕਿਸੇ ਪਾਸੇ ਲਾਓ ਕੰਮ ਸ਼ਾਮ ਵਾਸਤੇ, ਇਹ ਉਹ, ਵਰਨਾ ਉਹ ਤੁਹਾਡੇ ਵਾਸਤੇ ਨੁਕਸਾਨਦੇਹ ਹੋਣਗੇ। ਉਹ ਮਤਲਬ ਜਹਾਜ਼ 'ਚ ਨਿਕਲ ਆਉਣਗੇ, ਕਿਸੇ ਸੁਣਨਗੇ ਨਹੀਂ। ਉਹਨਾਂ ਨੂੰ ਮਸਰੂਫ ਕਰੋ। ਸਰ ਉਹਨਾਂ ਨੂੰ ਅਸੀਂ ਜਨਰੇਸ਼ਨ ਤੇ ਕਹਿੰਦੇ ਨੇ, ਉਹ ਤਾਂ ਕਾਕਰੋਚ। ਉਹ ਇੰਡੀਆ ਦੇ ਜਿਹੜੇ ਪਾਕਿਸਤਾਨੀ ਕਾਕਰੋਚ ਜ਼ਿਆਦਾ ਖਤਮ ਨੇ। ਤੁਹਾਡੇ ਕੀ ਨੇ ਵਜ਼ੀਰ ਦਾਖਲਾ ਸਾਹਿਬ, ਉਹਨਾਂ ਨੇ ਕਿਹਾ ਕਾਕਰੋਚ। ਅੱਛਾ, ਮੈਨੂੰ ਮੌਸਮ ਵੀ ਨਹੀਂ ਕਿਹਾ, ਮੈਂ ਨਹੀਂ ਸੁਣੀ ਗੱਲ। ਗਲਤ ਕਰ ਰਹੇ ਨੇ। ਕਾਕਰੋਚ ਨਿਕਲेंगे तो फिर आपको समझ आ जाएगी। ਇਹ ਗਲਤ ਗੱਲ ਹੈ ਬਈ। ਵੇਖੋ, ਬੱਚੇ ਨੇ ਸਾਡੇ ਭਰਾ ਨੇ, ਉਹਨਾਂ ਨਾਲ ਜ਼ਿਆਦਤੀ ਇਸ ਤਰ੍ਹਾਂ ਨਹੀਂ, ਬਦਤਮੀਜ਼ੀ ਕਿਸੇ ਨਾਲ ਨਹੀਂ ਕਰਨੀ ਚਾਹੀਦੀ। ਇੱਕ ਮੁਸਲਮਾਨ ਦਾ ਹੱਕ ਨਹੀਂ ਬਣਦਾ ਕਿਸੇ ਦੂਸਰੇ ਮੁਸਲਮਾਨ ਨੂੰ ਜਾਨਵਰ ਕਹਿਣਾ, ਜਾਂ ਕੰਮ ਤਾਂ ਸਮਝਣਾ, ਜਾਂ ਕਹਿਣਾ। ਅਤੇ ਬਾਕੀ ਮਜ਼ਾਕ ਉਡਾ ਜਾਏ। ਈਵਨ ਉਹ ਗਵਰਨਰ ਸਿੰਧ ਵੀ ਨੇ, ਉਹ ਅਜੀਬ ਜੀ ਮਖਲੂਕ ਹੈ, ਪਤਾ ਨਹੀਂ ਉਹ ਕੀ ਯਾਰ, ਹਾਸ਼ਮੀ ਹੈ, ਨਿਹਾਲ ਹਾਸ਼ਮੀ, ਜਿਹੜਾ ਦਲਦੇ ਰੋ ਕੇ ਮਾਫੀ ਮੰਗਦਾ ਸੀ। ਫਿਰ ਉਹ ਮੈਂ ਹੈਰਾਨ ਹੋ ਜਾਂਦਾ, ਮੈਂ ਉਧਰ ਤੋਂ ਹੀ ਨਾ ਸਾਰਾ ਕੁਝ ਕਰਕੇ ਨਾਇਲ ਹੋ ਕੇ, ਅਤੇ ਅੱਜ ਵਜ਼ੀਰ ਦਾ ਉਹ ਬਣ ਗਏ। ਸਾਡਾ ਮਿਆਰ ਹੀ ਹੈ ਨਾ ਸਿਆਸਤ ਦੇ ਵਿੱਚ, ਬਸ ਜਿਹੜਾ ਜ਼ਿਆਦਾ ਜਿਹੜਾ ਆਇੰਦਾ ਹੋਏਗਾ ਉਹਨੂੰ ਅੱਗੇ ਆਉਂਦਾ ਜਾਏਗਾ। ਨਹੀਂ, ਪੜ੍ਹੇ ਲਿਖੇ ਔਰ ਕਾਬਿਲ, ਜ਼ਰੂਰੀ ਨਹੀਂ ਕਿ ਹਰ ਪੜ੍ਹੇ ਲਿਖੇ ਬੰਦਾ ਕਾਬਿਲ ਹੋਵੇ। ਨਹੀਂ, ਪੜ੍ਹੇ ਲਿਖੇ ਜਾਹਿਲ ਵੀ ਤਿਆਰ ਨੇ ਜੀ। ਪੜ੍ਹੇ ਲਿਖੇ ਕਾਬਿਲ ਹੋਵੇ, ਆਜ਼ਾਦ ਹੋਵੇ ਸੋਚ ਦਿਮਾਗ ਦੀ ਹਰ ਤਰਫੋਂ ਉਹਦੀ, ਅਤੇ ਫਿਰ ਮੁਲਕ ਨੂੰ ਅੱਗੇ ਤਰੱਕੀ ਕਰਾ ਦੇਣ। ਹੁਣ ਤੁਸੀਂ ਜੋ ਜ਼ਿਆਦਾਤਰ ਵੇਖਦੇ ਹੋ ਅੱਜ ਕੱਲ੍ਹ, ਮੈਂ ਪੰਜਾਬ ਦੀ ਜ਼ਿਕਰ ਕਰਾਂਗਾ, ਬਾਕੀ ਵੀ ਹੋਏਗਾ ਇਸ ਤਰ੍ਹਾਂ, ਬਾਹਰੋਂ ਪੜ੍ਹ ਕੇ ਚਲੇ ਜਾਂਦੇ ਨੇ, ਔਰ ਉਹ ਕੋਸ਼ਿਸ਼ ਕਰਦੇ ਨੇ ਕਿ ਅਸੀਂ ਇਹਦੇ ਵਿੱਚ ਮੁਲਕ ਦੇ ਵਿੱਚ ਕਾਨੂੰਨ ਬਾਹਰ ਮੁਲਕ ਦੇ ਲਿਆਈਏ, ਅਮਰੀਕਾ, ਕੈਨੇਡਾ, ਯੂਰਪ, ਉਹ। ਲੇਕਿਨ ਮਸਲਾ ਹੈ ਕਿ ਤੁਸੀਂ ਫਿਰ ਹਰ ਸ਼ੈ ਉਸ ਹਿਸਾਬ ਨਾਲ ਰੱਖੋ, ਉਹ ਸਟੈਂਡਰਡ 'ਤੇ ਲੈ ਕੇ ਆਓ ਨਾ। ਤੁਸੀਂ ਬਾਕੀ ਚੀਜ਼ਾਂ ਬਿਲਕੁਲ ਥੱਲੇ ਕਰ ਦਿੰਦੇ ਹੋ ਅਤੇ ਉੱਧਰੋਂ ਵੀ ਸਖਤੀ ਕਰ ਦਿੰਦੇ ਹੋ। ਇਸ ਤਰ੍ਹਾਂ ਨਹੀਂ ਕੰਮ ਚੱਲਦਾ। ਠੀਕ ਹੈ ਨਾ। ਇੱਥੇ ਤੁਸੀਂ ਬੈਠੇ ਹੋ ਅਮਰੀਕਾ 'ਚ, ਹੁਣ ਕਾਲ ਕਰੋ 911, ਤੁਹਾਡੀ ਐਂਬੂਲੈਂਸ, ਫਾਇਰ, ਪੁਲਿਸ, 2 ਮਿੰਟ ਨਹੀਂ ਲੱਗਣੇ, ਕੋਈ ਨਾ ਕੋਈ ਪਹੁੰਚ ਜਾਏਗਾ ਫੌਰਨ, 2 ਮਿੰਟ ਨਹੀਂ ਲੱਗਣੇ, ਅਤੇ ਸਾਰੀ ਆ ਜਾਂਦੇ ਥੋੜ੍ਹੀ ਜਿਹੀ ਦੇਰ ਦੇ ਵਿੱਚ। ਪਾਕਿਸਤਾਨ ਤੁਸੀਂ ਪੁਲਿਸ ਨੂੰ ਕਾਲ ਕਰੋ 15 'ਤੇ, ਉਹ ਸਮਝੋ ਭੁੱਲ ਹੀ ਜਾਓ। ਉਹ ਕਹਿੰਦੇ ਗੱਡੀ ਭੇਜੋ ਜੀ, ਤੇ ਅਸੀਂ ਆ ਫਿਰ ਰੈਸਕਿਊ ਵਾਲੇ ਨੂੰ ਕਾਲ ਕਰੋ, ਮੇ ਬੀ 1122 ਵਾਲੇ ਥੋੜ੍ਹੇ ਬਿਹਤਰ ਆਉਂਦੇ ਨੇ, ਪਹੁੰਚ ਜਾਂਦੇ ਉਹਦੇ ਇੱਕ ਨਿਜ਼ਾਮ ਹੋ ਰਿਹਾ। ਬਾਕੀ ਤੁਸੀਂ ਕਾਲ ਕਰੋ ਤਾਂ ਕੋਈ ਨਹੀਂ ਆਉਂਦਾ। ਮੈਨੂੰ ਬੜਾ ਦੁੱਖ ਹੋਇਆ ਸੀ 2 ਸਾਲ ਪਹਿਲੋਂ, ਮੈਂ ਅੱਜ 3 ਪਹਿਲੋਂ, ਇੱਕ
ਬੰਦਾ ਕੋਈ ਫਸੇ ਪਏ ਸੀ ਇੱਕ ਤਾਂ ਬੰਦੇ ਵੀ ਜ਼ਿਆਦਤੀ ਕਰਦੇ ਨੇ, ਪਤਾ ਹੈ ਕਿ ਸਲਾਬ ਆਉਣਾ ਤੇ ਕਾਰ ਛੱਡ ਕੇ ਚਲੋ ਜਾਓ। ਉਹ ਪਾਣੀ ਚੜ੍ਹ ਆਇਆ ਤੇ ਬਾਰ-ਬਾਰ ਕਾਲਾਂ ਕਰੇ, ਤੇ ਉਹ ਔਰਤ ਨੂੰ ਬਕਾਇਦਾ ਜਿਹੜੀ ਫੋਨ 'ਤੇ ਸੀ ਆਪਰੇਟਰ ਬਜਾਏ ਕਿ ਉਹਨੂੰ ਤਸੱਲੀ ਦਿੰਦੀ ਜਾਂ ਕੋਈ ਸਮਝਾਉਂਦੀ, ਉਹਨੂੰ ਡਾਂਟ ਰਹੀ ਕਿ ਆਪਣਾ ਕਾਲ ਕਰਨਾ, ਬਾਰ-ਬਾਰ ਕਰ ਰਹੇ ਹੋ ਕਾਲ, ਇਹ ਕਰੇ ਉਹ ਭਾਈ तू कोई थोड़ी कोई तेरे दिमाग है तो दस कि भाई थोड़ा ऊंची जगह पे चले जाएं, अपने आप को बचाएं, कोई तदबीर दसो ना। वो उल्टा डांटन लग पई है, अब ना करना काल, आपने पहले ही बहुत वकील, वो बेचारे ने पानी नक तक आंदा तो निकाल ही करनी है ना। नलायक इंसान पहलों निकल जाता, बाहर निकल जाता नहीं नलायकी करता रहे ना, पहलों निकल जाता, चलो नहीं निकल सका किसी वजह तू, उन्हें क्या हमें भी ना आवे, मतलब चलो जो भी हो गया, लेकिन ਤੁਸੀਂ ਉਹਨੂੰ ਕੁਝ ਨਹੀਂ ਕਰ ਸਕਦੇ ਨਾ ਯਾਰ। ਇੱਕ ਤੁਸੀਂ ਕਿਸੇ ਨੂੰ ਤੁਸੀਂ ਤਸੱਲੀ ਦੇ ਦਿੰਦੇ ਨਾ, ਮੈਂ ਤੁਹਾਡੇ ਕੋਲ ਕਿਸੇ ਅਸੀਂ ਝੂਠੀਆਂ ਤਸੱਲੀਆਂ ਨਹੀਂ ਦਿੰਦੇ ਭਰਾਵਾ। ਨਹੀਂ ਦੇਖੋ ਅੱਲਾ ਬਿਹਤਰ ਕਰਨਾ, ਤੁਸੀਂ ਮੈਂ ਤੁਹਾਡੇ ਕੋਲ ਕੋਈ ਮਸਲਾ ਲੈ ਕੇ ਆਇਆ, ਤੁਸੀਂ ਮੈਨੂੰ ਕਹੋ ਯਾਰ ਅੱਲਾ ਬਿਹਤਰ ਕਰੇਗਾ, ਪਰੇਸ਼ਾਨ ਨਾ ਹੋ, ਅੱਲਾ ਅਜ਼ੀਮ ਹੈ, ਤੇਰਾ ਬਚਤ ਹੋ ਜਾਏਗੀ, ਉਹ ਤੇਰੇ ਨਸੀਬ ਹੋਏਗਾ ਤਾਂ ਤੈਨੂੰ ਕੱਢ ਦੇਗਾ। ਐਟਲੀਸਟ ਇਹਨਾਂ ਤਾਂ ਕਹਿ ਦੇਣਾ ਯਾਰ ਅੱਲਾ ਦੇ ਮੈਨੂੰ ਤੁਸੀਂ ਪਾਸੇ ਕਰ ਦੇਣਾ। ਝੂਠੀਆਂ ਤਸੱਲੀਆਂ ਹੀ ਨੇ ਨਾ ਫਿਰ। ਨਹੀਂ ਹੁਣ ਅੱਲਾ ਨਾਲ ਅੱਲਾ ਦੇ ਤਵੱਕਲ ਰੱਖਣਾ ਝੂਠ ਤਾਂ ਨਾ ਹੋਇਆ ਨਾ, ਮੇਰੇ ਖਿਆਲ 'ਚ ਤਾਂ ਅੱਲਾ ਦੇ ਤਵੱਕਲ ਹੋਣਾ ਚਾਹੀਦਾ। ਇਹ ਝੂਠ ਤਾਂ ਨਹੀਂ ਹੈ ਨਾ, ਮਤਲਬ ਇਸ ਚੀਜ਼ 'ਤੇ ਸਾਡਾ ਈਮਾਨ ਹੈ ਨਾ, ਇਤਨਾ ਤਾਂ ਮੰਨਾਂਗੇ ਨਾ ਕਿ ਯਾਰ ਅੱਲਾ ਤੁਹਾਨੂੰ ਡੁੱਬਣ ਨਹੀਂ ਦੇਗਾ। ਈਮਾਨ ਦੀ ਗੱਲ ਕਰ, ਉਹ ਤਾਂ ਫਿਰ ਇਹ ਹੋਣਾ ਚਾਹੀਦਾ, ਨਹੀਂ ਇਹ ਤਾਂ ਹੋਣਾ ਚਾਹੀਦਾ। ਅਤੇ ਇਹ ਗੱਲਾਂ ਨੇ। ਅਤੇ ਬਸ ਜਮਾਲੀ ਸਾਹਿਬ ਸਾਡੇ ਇੱਕ ਅਜ਼ੀਮ ਲੀਡਰ ਸਨ, ਅਤੇ ਬਸ ਉਹ ਦੁਖੀ ਗਏ ਨੇ। ਅੱਲਾ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ, ਜੰਤੀ ਬੰਦੇ ਸੀ। ਆਮੀਨ ਬੇਸ਼ੱਕ। ਕਿ ਜਿਹੜੇ ਬੰਦੇ ਨੇ ਇਸ ਦੌਰ 'ਚ ਹੱਥ ਪੈਂਦਿਆਂ ਸਹਿੰਦਿਆਂ ਸਾਰਾ ਕੁਝ ਹੁੰਦਾ, ਕਰਪਸ਼ਨ ਨਹੀਂ ਕੀਤੀ, ਉਹ ਜਨਤੀ ਹੈ ਨਾ ਸਰ। ਜਿਸ ਦੌਰ 'ਚ ਉਹ ਰਹਿੰਦੇ ਨਾ, ਉਸ ਦੌਰ 'ਚ ਨਾਜ਼ਮ ਦੌਰ ਸੀ। ਤੁਸੀਂ ਹਰ ਜ਼ਿਲ੍ਹੇ ਦਾ ਉਸ ਦੌਰ 'ਚ ਜਿਹੜਾ ਨਾਜ਼ਮ ਸੀ ਨਾ, ਉਦੋਂ ਤੁਸੀਂ ਵੇਖ ਲਓ ਕਿ ਉਹਨਾਂ ਨੇ ਕਿਤਨੀ ਲੁੱਟ ਮਾਰ ਕੀਤੀ ਔਰ ਕਿਤਨਾ ਇਨਵੈਸਟ ਕੀਤਾ ਨੇ, ਸਪੈਸ਼ਲੀ ਦੁਬਈਆਂ 'ਚ। ਮੈਂ ਅਟਕ ਦੇਵਾਂ, ਮੈਂ ਜਿਹੜਾ ਉਸ ਦਾ ਨਾਜ਼ਮ ਸੀ ਨਾ, ਉਹਨੇ ਇਤਨੀ ਕਰਪਸ਼ਨ ਕੀਤੀ, 109 ਅਰਬ ਉਹਨੂੰ ਲੱਭਿਆ ਟੋਟਲ ਫੰਡ। ਠੀਕ ਹੈ, ਅਮਰੀਕਾ ਦਾ ਖੁੱਲ੍ਹਾ ਪੈਸਾ ਪਾਕਿਸਤਾਨ ਜਾਂਦਾ ਸੀ ਔਰ ਇਨਵੈਸਟਮੈਂਟ ਵਾਸਤੇ ਬਿਜਲੀਆਂ ਲੱਗ ਰਹੀ ਨੇ, ਤਰੱਕੀਆਂ ਹੋ ਰਹੀ ਨੇ। ਉਹ ਥੋੜ੍ਹਾ ਜਿਹਾ ਲਾਏ ਨੇ 2003, 4, 5 'ਚ ਬੜਾ ਪੈਸਾ ਸੀ ਅਰਬਾਂ 'ਚ। ਹੁਣ ਤਾਂ ਚਲੋ ਅਰਬ ਦੀ ਰੁਪਏ ਦੀ ਕੋਈ ਕੀਮਤ ਨਹੀਂ ਇਤਨੀ ਖਾਸ। ਉਹਨਾਂ ਨੂੰ 109 ਅਰਬ ਮਿਲਿਆ, 8-9 ਅਰਬ ਲੱਗਿਆ, ਬਾਕੀ ਉਹਨਾਂ ਨੇ 100 ਅਰਬ ਦੀ ਪ੍ਰਾਪਰਟੀ ਖਰੀਦੀਆਂ ਨੇ ਉੱਥੇ ਜਾ ਕੇ ਜੇ ਦੁਬਈ ਦੇ ਵਿੱਚ। ਹੁਣ ਮੈਨੂੰ ਦੱਸੋ, ਅਮਰੀਕਾ ਨੇ ਇੱਥੇ ਸੈਨੇਟ 'ਚ ਰਹਿੰਦੇ ਸਨ, ਮੈਂ ਸੀਸਪੈਨ ਵੇਖਦੇ ਸਾਂ, ਸਾਡੇ ਐਡੀਟਰ ਸਾਹਿਬ ਨੂੰ ਵਿਖਾਉਂਦਾ ਸਾਂ ਪ੍ਰੋਗਰਾਮ। ਇਹ ਸੈਨੇਟਰ ਅਤੇ ਕਾਂਗਰਸਮੈਨ ਰੋਂਦੇ ਸਨ ਕਿ ਪਾਕਿਸਤਾਨ ਨੂੰ ਅਸੀਂ ਇਤਨੀ ਹੈਲਪ ਕਰਦੇ ਹਾਂ, ਉਹ ਆਵਾਮ ਤੱਕ ਨਹੀਂ ਪਹੁੰਚ ਰਿਹਾ। ਉਹ ਜਿਸ ਸਿਰਫ ਆਪਣੀ ਆਵਾਮ ਨੂੰ ਵੀ ਪੈਸੇ ਵੰਡਦੇ ਨਾ, ਅਤੇ ਅਮਰੀਕਾ ਤੋਂ ਹਾਈ ਸਟੈਂਡ ਹੋ ਜਾਏਗਾ ਪਾਕਿਸਤਾਨੀਆਂ ਦਾ। ਮੈਂ ਖੁਦ ਇਹਨਾਂ ਦੀ ਡਿਬੇਟ ਸੁਣੀ ਹੈ। ਫਿਰ ਇਹਨਾਂ ਨੇ ਕਿਹਾ ਕਿ ਹਕੂਮਤ ਨੂੰ ਨਹੀਂ ਅਸੀਂ ਦੇਵਾਂਗੇ ਪੈਸੇ, ਅਸੀਂ ਤੁਹਾਡੀ NGOs ਨੂੰ ਦੇਵਾਂਗੇ। ਫਿਰ ਉਹਨਾਂ ਦੀਆਂ ਧੀਆਂ ਭੈਣਾਂ ਜ਼ਨਾਨੀਆਂ ਨੇ, ਬੱਚਿਆਂ ਨੇ ਅੱਗੋਂ ਆਪਣੀ NGOs ਖੋਲ੍ਹ ਲਈਆਂ ਨੇ। ਉਹ ਫਿਰ ਪੈਸਾ ਉਸੀ ਖਾਨਦਾਨ 'ਚ ਰਹਿ ਗਿਆ, ਆਵਾਮ ਤੱਕ ਨਹੀਂ ਪਹੁੰਚ ਸਕਿਆ। ਫਿਰ ਹੁਣ ਮੈਨੂੰ ਨਹੀਂ ਪਤਾ, ਹੁਣ ਤਾਂ ਖੈਰ ਟਰੰਪ ਨੇ ਬੰਦ ਹੀ ਕਰਨੇ ਕਿ ਜ਼ਿਆਦਾ ਖਾਂਚੇ ਦੁਨੀਆ ਦੇ ਜਿਤਨੇ ਖੁੱਲ੍ਹੇ ਪੈਣ ਸਾਰੇ ਬੰਦ ਕਰੋ। ਇਹ ਕੀ ਤੁਸੀਂ ਪੈਸੇ ਵੰਡੀ ਜਾ ਰਹੇ ਪਾਕਿਸਤਾਨ ਤਾਂ। ਬਹੁਤ ਸਾਰਾ ਅੱਲਾ ਪਾਕ ਜਮਾਲੀ ਸਾਹਿਬ ਨੂੰ ਜੰਨਤ ਅਲ ਫਿਰਦੌਸ ਆਲਾ ਮਕਾਮ ਅਤਾ ਫਰਮਾਏ, ਅਤੇ ਅੱਲਾ ਪਾਕ ਆਇੰਦੇ ਕੋਈ ਬੰਦੇ ਸਾਨੂੰ ਹੋਰ ਵੀ ਦੇ, ਪਾਕਿਸਤਾਨ ਨੂੰ ਜ਼ਰੂਰਤ ਹੈ। ਅਤੇ ਅਗਰ ਅੱਛਾ ਲੱਗਾ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ। ਇਨਸ਼ਾਅੱਲਾ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਅੱਲਾ ਹਾਫਿਜ਼। ਅੱਲਾ ਹਾਫਿਜ਼।